TV 84 ਇੰਡੀਆ ਦੇ ਨਾਲ ਜੁੜੇ ਹੋ। ਮੈਂ ਰਜਿੰਦਰ ਸਿੰਘ ਸਭਰਾ ਮਾਨਸਾ ਦੀ ਅਨਾਜ ਮੰਡੀ ਦੇ ਵਿੱਚ ਖੜੇ ਆ ਤਾਂ ਇੱਥੇ ਸਿੱਧੂ ਮੂਸੇਵਾਲੇ ਦੀ ਯਾਦ ਦੇ ਵਿੱਚ ਜਿਹੜਾ ਅੰਤਮ ਅਰਦਾਸ ਸਮਾਗਮ ਅੱਜ ਕੀਤਾ ਜਾਣਾ ਹੈ, ਕਿਉਂਕਿ 31 ਮਈ 2022 ਨੂੰ ਮੰਦਭਾਗੀ ਘਟਨਾ ਕੱਲਾ ਪੰਜਾਬ ਦੇ ਲੋਕਾਂ ਵਾਸਤੇ ਨਹੀਂ ਸਗੋਂ ਜਿੰਨੇ ਵੀ ਦੇਸ਼ ਵਿਦੇਸ਼ ਦੇ ਵਿੱਚ ਪੰਜਾਬ ਦੇ ਨਾਲ ਜਾਂ ਭਾਰਤ ਦੇ ਨਾਲ ਜੁੜੇ ਹੋਏ ਲੋਕ ਨੇ, ਚਾਹੇ ਉਹ ਕਿੰਨੇ ਆਰਟਿਸਟ ਹੋਣ, ਚਾਹੇ ਉਹ ਵੱਖ-ਵੱਖ ਵਰਗਾਂ ਦੇ ਲੋਕ ਹੋਣ, ਤਾਂ ਉਹਨਾਂ ਦੇ ਕੰਨਾਂ ਦੇ ਵਿੱਚ ਮੰਦਭਾਗੀ ਖਬਰ ਇਹ ਪੈਂਦੀ ਹੈ ਕਿ ਸਿੱਧੂ ਮੂਸੇਵਾਲੇ ਦਾ ਜਿਹੜਾ ਇਹ ਕੁਝ ਲੋਕਾਂ ਦੇ ਵੱਲੋਂ ਜਿਹੜੇ ਹਥਿਆਰਾਂ ਦੇ ਨਾਲ ਲੈਸ ਸਨ, ਜਿਹੜੇ ਗੱਡੀਆਂ ਦੇ ਉੱਪਰ ਸਵਾਰ ਸਨ, ਤਾਂ ਉਹਨਾਂ ਦੇ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ। ਤਾਂ ਉਸ ਤੋਂ ਬਾਅਦ ਜਿੰਨੇ ਵੀ ਉਹਨਾਂ ਨੂੰ ਚਾਹਣ ਵਾਲੇ ਲੋਕ ਜਾਂ ਜਿਹੜੇ ਪੰਜਾਬੀਅਤ ਦੇ ਨਾਲ ਜੁੜੇ ਹੋਏ ਲੋਕ ਸਨ, ਤਾਂ ਉਹਨਾਂ ਵਾਸਤੇ ਇੱਕ ਬਹੁਤ ਮੰਦਭਾਗਾ ਸਮਾਂ ਸੀ। ਤਾਂ ਇਸ ਵਕਤ ਅੱਜ ਦੇ ਦਿਨ ਜਿਹੜਾ 8 ਜੂਨ ਵਾਲੇ ਦਿਨ ਅਰਦਾਸ ਸਮਾਗਮ ਹੋ ਰਿਹਾ, ਤਾਂ ਇਹਦੇ ਵਿੱਚ ਵੱਡੀਆਂ ਸ਼ਖਸੀਅਤਾਂ ਪੁੱਜ ਰਹੀਆਂ ਨੇ। ਤਾਂ ਸਭ ਤੋਂ ਪਹਿਲਾਂ ਇਹ ਜਿਹੜਾ ਅਨਾਜ ਮੰਡੀ ਦੇ ਨਜ਼ਦੀਕ ਦਾ ਜਿਹੜਾ ਰਸਤਾ ਹੈ, ਜਿੱਥੋਂ ਲੋਕ ਲੰਘ ਰਹੇ ਨੇ, ਆ ਜਾ ਰਹੇ ਨੇ, ਇਹਨਾਂ ਲੋਕਾਂ ਦਾ ਤੁਸੀਂ ਇਕੱਠ ਦੇਖ ਸਕਦੇ ਹੋ ਕਿ ਵੱਡੀ ਤਾਦਾਦ ਦੇ ਵਿੱਚ, ਤਕਰੀਬਨ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਇੱਥੇ ਇਕੱਠੇ ਹੋਣ ਵਾਲੇ ਲੋਕ ਨੇ। ਲੱਖ ਨੱਪ ਜਿਹੜੀਆਂ ਸੜਕਾਂ ਭਰੀਆਂ ਹੋਈਆਂ ਨੇ। ਅਨਾਜ ਮੰਡੀ ਦੇ ਨਜ਼ਦੀਕ ਦਾ ਦ੍ਰਿਸ਼ ਤੁਹਾਨੂੰ ਦਿਖਾ ਰਹੇ ਹਾਂ, ਕਿਉਂਕਿ ਸਿੱਧੂ ਮੂਸੇਵਾਲਾ ਕੁਝ ਸਮੇਂ ਦੇ ਅੰਦਰ ਜਿਹੜਾ ਪੰਜਾਬੀ ਗਾਇਕ ਦੇ ਤੌਰ ਤੇ ਜਾਣਿਆ ਜਾਂਦਾ ਹੈ, ਆਪਣੇ ਕੁਝ ਗੀਤਾਂ ਦਾ ਕਰਕੇ ਪ੍ਰਸਿੱਧੀ ਹਾਸਲ ਕਰਦਾ ਹੈ। ਤਾਂ ਲਗਾਤਾਰ ਉਹਨਾਂ ਦੇ ਉੱਪਰ ਵਾਦ ਵਿਵਾਦ ਵੀ ਬਣਦਾ ਨਜ਼ਰ ਆਇਆ। ਤਾਂ ਉਸ ਸਮੇਂ ਕਾਲ ਦੇ ਦੌਰਾਨ ਜਿਹੜਾ ਸੀ ਸਿੱਧੂ ਮੂਸੇਵਾਲੇ ਨੇ ਆਪਣੇ ਪੰਜਾਬੀਅਤ ਦਾ ਨਾਮ ਕਿਸ ਤਰੀਕੇ ਦੇ ਨਾਲ ਰੌਸ਼ਨ ਕੀਤਾ, ਕਿਉਂਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਗੀਤ ਗਾਏ, ਚਾਹੇ ਉਹ 295 ਹੋਵੇ, ਚਾਹੇ ਉਹ ਹੋਰ ਇਸ ਤਰ੍ਹਾਂ ਦੇ तमाम ਗੀਤ ਹੋਣ, ਤਾਂ ਇੱਕ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਜਦੋਂ ਤੁਸੀਂ ਆਰਟਿਸਟ ਹੁੰਦੇ ਹੋ, ਜਦੋਂ ਤੁਹਾਨੂੰ ਸਾਰੇ ਧਰਮਾਂ ਦੇ, ਸਾਰੇ ਵਰਗਾਂ ਦੇ ਲੋਕ ਲਾਈਕ ਕਰਦੇ ਹੋਣ, ਸੁਣਦੇ ਹੋਣ ਤੁਹਾਡੇ ਗੀਤਾਂ ਨੂੰ, ਤਾਂ ਉਸ ਵੇਲੇ ਤੁਹਾਡੇ ਉੱਪਰ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਕਿ ਤੁਸੀਂ ਜਿਹੜੇ ਆਪਣੇ ਅੰਦਰੂਨੀ, ਚਾਹੇ ਕਿਸੇ ਧਰਮ ਦੇ ਕਿਸੇ ਰਹਿਬਰ ਦੇ ਨਾਲ ਜਾਂ ਕਿਸੇ ਤੁਹਾਡੇ ਧਰਮ ਦੀ ਕਿਸੇ ਸ਼ਖਸੀਅਤ ਦੇ ਨਾਲ ਸੰਬੰਧਿਤ ਹੋ, ਤਾਂ ਤੁਸੀਂ ਉਸ ਸ਼ਖਸੀਅਤ ਬਾਰੇ ਜਨਤਕ ਤੌਰ ਤੇ ਵਿਖਿਆਨ ਕਰਨਾ, ਮੀਡੀਆ ਅਦਾਰਿਆਂ ਦੇ ਵਿੱਚ ਮੀਡੀਆ ਪਰਸਨ ਦੇ ਦੁਆਰਾ ਜਿਹੜਾ ਸੀ ਇੱਕ ਅੰਦਰੂਨੀ ਖਿਆਲਾਤ ਦਾ ਪ੍ਰਗਟਾਵਾ ਕਰਨਾ, ਤਾਂ ਮੂਸੇਵਾਲੇ ਦੇ ਹਿੱਸੇ ਆਇਆ ਹੈ। ਜਿਸ ਤਰ੍ਹਾਂ ਸੰਤਾਂ ਵਾਲਿਆਂ ਦੀ ਗੱਲ ਹੋਵੇ ਜਾਂ ਮੀਡੀਆ ਪਰਸਨ ਜਿਹੜੇ ਸਨ ਉਹ ਸਿੱਖ ਰਾਜ ਬਾਰੇ ਸਵਾਲ ਕਰਦੇ ਸੀ, ਤਾਂ ਸਿੱਧੂ ਮੂਸੇਵਾਲਾ ਬੜੇ ਇੱਕ ਖੁੱਲ੍ਹੇਆਮ ਤੌਰ ਤੇ ਜਨਤਕ ਕਰਿਆ ਕਰਦੇ ਸਨ ਕਿ ਉਹ ਸੱਚਮੁੱਚ ਸੰਤਾਂ ਦੀ ਆਈਡੀਓਲੋਜੀ ਆ ਜਿਹੜੀ ਉਹਦੇ ਨਾਲ ਕਿਤੇ ਨਾ ਕਿਤੇ ਜਿਹੜੇ ਸਹਿਮਤ ਹਨ, ਜਾਂ ਜਿਹੜਾ ਪੰਜਾਬ ਦੇ ਨਾਲ ਪਿਛਲੇ ਕੁਝ ਸਾਲਾਂ ਤੋਂ ਧੱਕਾ ਹੋਇਆ, ਤਾਂ ਉਹ ਉਸ ਚੀਜ਼ਾਂ ਦਾ ਵੀ ਵਿਰੋਧ ਕਰਦੇ ਹਨ। ਤਾਂ ਇਹ ਵੀ ਕਨਸੂਆਂ ਹਨ ਕਿ ਆਉਣ ਵਾਲੇ ਦਿਨਾਂ ਦੇ ਵਿੱਚ, ਤਕਰੀਬਨ ਜੁਲਾਈ ਮਹੀਨੇ ਦੇ ਵਿੱਚ, ਸਿੱਧੂ ਮੂਸੇਵਾਲੇ ਵੱਲੋਂ ਇੱਕ ਇਸ ਤਰ੍ਹਾਂ ਦੇ ਗੀਤ ਦੀ ਤਿਆਰੀ ਕੀਤੀ ਜਾ ਰਹੀ ਸੀ ਜਿਹੜਾ ਇੱਕ SYL ਦੇ ਮੁੱਦੇ ਦੇ ਨਾਲ ਜੁੜਿਆ ਹੋਇਆ ਹੈ, ਜਿਹੜਾ ਪੰਜਾਬ ਅਤੇ ਹਰਿਆਣਾ ਦਾ ਸਰਕਾਰਾਂ ਦਾ ਆਪਸੀ ਤਕਰਾਰ ਚੱਲਦਾ ਰਿਹਾ, ਤਾਂ ਉਹਦੇ ਮੱਦੇ ਨਜ਼ਰ ਸੀ। ਤਾਂ ਕਿਤੇ ਨਾ ਕਿਤੇ ਜਿਹੜਾ ਇਹ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਹੈ, ਤਾਂ ਇਹਦੇ ਵਿੱਚ ਵੀ ਕੁਝ ਲੋਕਾਂ ਦੇ ਵੱਲੋਂ ਜਿਹੜੇ ਪੰਜਾਬ ਪ੍ਰਤੀ ਸੁਹਿਰਦ ਹਨ, ਤਾਂ ਉਹਨਾਂ ਨੂੰ ਸਰਕਾਰਾਂ ਨੂੰ ਕਟਹਿਰੇ ਦੇ ਵਿੱਚ ਖੜੇ ਕੀਤਾ ਜਾ ਰਿਹਾ ਕਿ ਇਹ ਜਿਹੜਾ ਕਤਲ ਹੈ ਇਹ ਸਰਕਾਰਾਂ ਦੇ ਵੱਲੋਂ ਕਰਵਾਇਆ ਗਿਆ ਹੈ, ਸਰਕਾਰਾਂ ਨੇ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਕੀਤਾ ਹੈ। ਤਾਂ ਅੱਜ ਵੱਡੀ ਗੱਲ ਹੁੰਦੀ ਹੈ ਕਿ ਜਦੋਂ ਤੁਸੀਂ ਇਸ ਸੰਸਾਰ ਤੋਂ ਚਲੇ ਜਾਂਦੇ ਹੋ, ਤਾਂ ਉਹ ਲੋਕ ਤੁਹਾਡੀ ਗਵਾਹੀ ਭਰਨ ਵਾਸਤੇ, ਤੁਹਾਡੇ ਅੰਤਮ ਸਮਾਗਮ ਦੇ ਵਿੱਚ ਜਿਹੜੇ ਸ਼ਾਮਲ ਹੋਣ ਵਾਸਤੇ ਆਉਂਦੇ ਨੇ, ਤਾਂ ਕਿਤੇ ਨਾ ਕਿਤੇ ਜਿੱਥੇ ਮਾਪਿਆਂ ਨੂੰ ਬਹੁਤ ਵੱਡਾ ਦੁੱਖ ਹੁੰਦਾ ਹੈ, ਕਿਉਂਕਿ ਜਦੋਂ ਬੱਚਾ ਸੰਸਾਰ ਦੇ ਵਿੱਚੋਂ ਚਲੇ ਜਾਵੇ ਤਾਂ ਸਭ ਤੋਂ ਵੱਡਾ ਦਰਦ ਮਾਪਿਆਂ ਨੂੰ ਹੁੰਦਾ ਹੈ। ਮਾਪਿਆਂ ਦੀਆਂ ਇੱਕ ਤਰ੍ਹਾਂ ਦੇ ਨਾਲ ਬਾਹਾਂ ਭੱਜ ਜਾਂਦੀਆਂ ਨੇ, ਕਿਉਂਕਿ ਜਿਹੜੇ ਧੀਆਂ ਪੁੱਤਰ ਹੁੰਦੇ ਨੇ ਮਾਪਿਆਂ ਵਾਸਤੇ ਬਹੁਤ ਇੱਕ ਅਨਮੁੱਲੀ ਦਾਤ ਹੁੰਦੇ ਨੇ। ਪਰ ਸਿੱਧੂ ਮੂਸੇਵਾਲੇ ਦੇ ਸੰਸਾਰ ਨੂੰ ਛੱਡ ਜਾਣ ਤੋਂ ਬਾਅਦ ਜਿਹੜਾ ਘਾਟਾ ਉਹਨਾਂ ਦੇ ਮਾਪਿਆਂ ਨੂੰ ਪਿਆ, ਉਹਦੇ ਨਾਲ ਬਹੁਤ ਵੱਡਾ ਘਾਟਾ ਉਹਨਾਂ ਦੇ ਚਾਹਣ ਵਾਲਿਆਂ ਨੂੰ ਪਿਆ ਹੈ। ਤਾਂ ਕਿਤੇ ਨਾ ਕਿਤੇ ਜਿਹੜੇ ਉਹਨਾਂ ਦੇ ਚਾਹਣ ਵਾਲੇ ਹਨ, ਉਹਨਾਂ ਦੇ ਮਨਾਂ ਦੇ ਵਿੱਚ ਵੀ ਰੋਸ ਹੈ, ਉਹਨਾਂ ਦੇ ਮਨਾਂ ਦੇ ਵਿੱਚ ਵੀ ਸਰਕਾਰ ਦੇ ਪ੍ਰਤੀ ਗੁੱਸਾ ਹੈ ਕਿ ਜਿਸ ਤਰੀਕੇ ਦੇ ਨਾਲ ਸਰਕਾਰ ਨੇ ਜਿਹੜਾ ਸੀ 424 ਦੇ ਕਰੀਬ ਜਿਹੜੇ VIP ਲੋਕ ਸਨ, ਜਿਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਸੁਰੱਖਿਆ ਦਿੱਤੀ ਹੋਈ ਸੀ, ਤਾਂ ਉਹਨਾਂ ਦੀ ਸੁਰੱਖਿਆ ਨੂੰ ਵਾਪਸ ਲੈ ਕੇ ਕੁਝ ਜਿਹੜੇ ਆਮ ਆਦਮੀ ਪਾਰਟੀ ਦੇ ਨਾਲ ਸੰਬੰਧਿਤ ਪੱਤਰਕਾਰ ਹਨ, ਉਹਨਾਂ ਦੇ ਰਾਹੀਂ ਜਨਤਕ ਕਰਵਾਉਣਾ ਇੱਕ ਬਹੁਤ ਵੱਡੇ ਸਵਾਲੀਆ ਚਿੰਨ੍ਹ ਲੱਗ ਜਾਂਦੇ ਨੇ। ਕਿਉਂਕਿ ਜੇ ਆਮ ਕੋਈ
ਪੰਜਾਬ ਜਾਂ ਭਾਰਤ ਵਿੱਚ ਵਸਣ ਵਾਲਾ ਵਿਅਕਤੀ ਕੋਈ ਛੋਟੀ ਮੋਟੀ ਗਲਤੀ ਕਰਦਾ ਤਾਂ ਉਸ ਨੂੰ ਕਾਨੂੰਨੀ ਪ੍ਰਕਿਰਿਆ ਦੇ ਮੁਤਾਬਕ ਜਿਹੜੀਆਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਨੇ। ਤੇ ਪਰ ਸਰਕਾਰ ਦੇ ਉੱਪਰ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਹੁੰਦੀਆਂ ਹੈ। ਜੇ ਸਰਕਾਰ ਨੇ ਜਨਤਾ ਨੂੰ ਚਲਾਉਣਾ ਹੁੰਦਾ ਹੈ, ਜੇ ਸਰਕਾਰ ਨੇ ਦੇਸ਼ ਨੂੰ ਜਾਂ ਸਟੇਟ ਨੂੰ ਚਲਾਉਣਾ ਹੁੰਦਾ ਹੈ ਤਾਂ ਉਹਦੇ ਵੱਡੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਕਿ ਉਹਨਾਂ ਨੇ ਲੋਕਾਂ ਦੇ ਨਾਲ ਕਿਸ ਤਰੀਕੇ ਦਾ ਵਰਤਾਓ ਕਰਨਾ ਹੈ। ਜੇ ਸਰਕਾਰ ਆਪਣੇ ਬਣਾਏ ਹੋਏ ਰੂਲ ਦਾ ਜਿਹੜਾ ਰੂਲ ਰੈਗੂਲੇਸ਼ਨ ਹੈ ਜਿਹਦੇ ਨਾਲ ਲੋਕ ਚੱਲਦੇ ਨੇ, ਜਨਤਾ ਚੱਲਦੀ ਹੈ, ਪ੍ਰਜਾ ਚੱਲਦੀ ਹੈ, ਤਾਂ ਉਹਦੇ ਨਾਲ ਜੇ ਉਹਦੇ ਵਿੱਚ ਇਸ ਤਰੀਕੇ ਦੇ ਨਾਲ ਜਿਹੜਾ ਲੋਕਾਂ ਨੂੰ ਮਿਸਗਾਈਡ ਕੀਤਾ ਜਾਵੇਗਾ ਜਾਂ ਆਪ ਹੀ ਕਾਨੂੰਨਾਂ ਦੀ ਉਲੰਘਣਾ ਕੀਤੀ ਜਾਵੇਗੀ ਤਾਂ ਫਿਰ ਲੋਕਾਂ ਤੋਂ ਕਿਸ ਤਰ੍ਹਾਂ ਉਮੀਦ ਕੀਤੀ ਜਾ ਸਕਦੀ ਹੈ ਕਿ ਲੋਕ ਸਰਕਾਰ ਦੇ ਬਣਾਏ ਹੋਏ ਢਾਂਚੇ ਦੇ ਉੱਪਰ, ਸਰਕਾਰ ਦੇ ਬਣਾਏ ਹੋਏ ਕਾਨੂੰਨ ਦੇ ਉੱਪਰ ਚੱਲਣ। ਤਾਂ ਪਰ ਅੱਜ ਸਿੱਧੂ ਮੂਸੇਵਾਲਾ ਸਰੀਰਕ ਤੌਰ ਤੇ ਤਾਂ ਜਾ ਚੁੱਕਾ ਹੈ, ਤਾਂ ਪਰ ਜਿਹੜੇ ਉਹਨਾਂ ਨੂੰ ਚਾਹੁਣ ਵਾਲੇ ਆ ਜ਼ਿਆਦਾਤਰ ਜੇ ਗਿਣਤੀ ਗੱਲ ਕਰੀਏ ਤਾਂ ਨੌਜਵਾਨ ਵੱਡੀ ਤਾਦਾਦ ਦੇ ਵਿੱਚ ਪੁੱਜੇ ਨੇ। ਨੌਜਵਾਨਾਂ ਦੀ ਗਿਣਤੀ ਵਧੇਰੇ ਹੈ, ਹਜ਼ਾਰਾਂ ਕੀ ਲੱਖਾਂ ਦੀ ਇਹਨਾਂ ਦੀ ਗਿਣਤੀ ਦੇਖ ਕੇ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਹਜ਼ਾਰਾਂ ਨਹੀਂ ਜਿਵੇਂ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨ ਹੈ ਵੱਖ-ਵੱਖ ਸੂਬਿਆਂ ਤੋਂ ਆਏ ਹੋਣ। ਕਿਉਂਕਿ ਜਿੱਥੇ ਪੰਜਾਬ ਦੇ ਮੀਡੀਆ ਨੇ ਜਾਂ ਭਾਰਤ ਦੇ ਮੀਡੀਆ ਨੇ ਸਿੱਧੂ ਮੂਸੇਵਾਲੇ ਦੀ ਮੌਤ ਦਾ ਜਿਹੜਾ ਸੀ ਖਬਰ ਲੋਕਾਂ ਦੇ ਵਿੱਚ ਲੈ ਕੇ ਆਂਦਾ, ਤਾਂ ਉੱਥੇ ਹੀ ਜਦੋਂ ਅਸੀਂ ਵੱਖ-ਵੱਖ ਦੇਸ਼ਾਂ ਦੀਆਂ ਮੀਡੀਆ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਨੇ ਵੀ ਆਪਣੇ ਤੌਰ ਤੇ ਜਿਹੜਾ ਸੀ ਲੋਕਾਂ ਦੇ ਵਿੱਚ ਖਬਰ ਲੈ ਕੇ ਆਂਦੀ। ਤਾਂ ਫਿਰ ਇਸ ਗੱਲ ਤੋਂ ਤਗਾਜ਼ਾ ਲਗਾਇਆ ਜਾ ਸਕਦਾ ਹੈ ਕਿ ਤੁਹਾਨੂੰ ਕਿੰਨੀ ਪ੍ਰਸਿੱਧੀ ਹੈ, ਤੁਹਾਨੂੰ ਲੋਕ ਕਿੰਨਾ ਜਾਣਦੇ ਨੇ, ਜਾਂ ਤੁਹਾਡੇ ਜਿਹੜੇ ਚਾਹੁਣ ਵਾਲੇ ਆ ਉਹ ਕਿਹੜੀ ਜਗ੍ਹਾ ਦੇ ਉੱਪਰ ਵਸੇ ਹੋਏ ਨੇ, ਉਹ ਕਿਹੜੀ ਭਾਸ਼ਾ ਦੇ ਨਾਲ ਸੰਬੰਧਿਤ ਨੇ। ਇੱਥੇ ਅਸੀਂ ਜਦੋਂ ਗੱਲ ਕਰਦੇ ਹਾਂ ਤਾਂ ਇੱਥੇ ਬਿਹਾਰ ਦੇ ਨਾਲ, ਯੂਪੀ ਦੇ ਨਾਲ ਜਾਂ ਰਾਜਸਥਾਨ ਦੇ ਨਾਲ ਸੰਬੰਧਿਤ ਜਿਨ੍ਹਾਂ ਨੂੰ ਪ੍ਰਵਾਸੀ ਕਿਹਾ ਜਾਂਦਾ ਹੈ ਉਹ ਵੀ ਲੋਕ ਸਿੱਧੂ ਮੂਸੇਵਾਲੇ ਦੇ ਜਿਹੜੇ ਅੰਤਮ ਸਮਾਗਮ ਦੇ ਵਿੱਚ ਜਿਹੜਾ ਸ਼ਾਮਲ ਹੋਣ ਵਾਸਤੇ ਪੁੱਜੇ ਹੋਏ ਨੇ। ਤਾਂ ਇਹ ਤੁਸੀਂ ਲੰਬੀ ਇੱਕ ਲਾਈਨ ਦੇਖ ਸਕਦੇ ਹੋ ਕਿ ਅਨਾਜ ਮੰਡੀ ਤੋਂ ਲੈ ਕੇ ਜਿੱਥੇ ਅਨਾਜ ਮੰਡੀ ਦੇ ਵਿੱਚ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਵੱਡਾ ਸਮਾਗਮ ਕੀਤਾ ਜਾ ਰਿਹਾ ਹੈ, ਜਿੱਥੇ ਸਿੱਖ ਪੰਥ ਦੇ ਨਾਲ ਸੰਬੰਧਿਤ ਸ਼ਖਸੀਅਤਾਂ, ਉਹਨਾਂ ਦਾ ਪਰਿਵਾਰ, ਉਹਨਾਂ ਦੇ ਰਿਸ਼ਤੇਦਾਰ ਜਾਂ ਜਿਹੜੇ ਉਹਨਾਂ ਦੇ ਚਾਹੁਣ ਵਾਲੇ ਨੇ ਉਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਸ ਪੰਡਾਲ ਦੇ ਵਿੱਚ ਬੈਠੇ ਹੋਏ ਨੇ। ਤਾਂ ਇੱਥੋਂ ਅਨਾਜ ਮੰਡੀ ਤੋਂ ਲੈ ਕੇ ਮਾਨਸਾ ਤੱਕ ਤਕਰੀਬਨ ਹਜ਼ਾਰਾਂ ਦਾ ਇਕੱਠ ਕਹਿ ਸਕਦੇ ਹਾਂ ਕਿ ਹਜ਼ਾਰਾਂ ਕੀ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜਾ ਨੌਜਵਾਨ ਹੈ ਜਾਂ ਜਿਹੜੇ ਪੰਜਾਬ ਦੇ ਲੋਕ ਹੈ ਉਹ ਵੱਡੀ ਗਿਣਤੀ ਦੇ ਵਿੱਚ ਪੁੱਜੇ ਹੋਏ ਨੇ। ਤਾਂ ਇੱਥੋਂ ਤਗਾਜ਼ਾ ਲਗਾਇਆ ਜਾ ਸਕਦਾ ਕਿ ਸਿੱਧੂ ਮੂਸੇਵਾਲੇ ਦੀ ਮੌਤ ਕੇਵਲ ਉਹਨਾਂ ਦੇ ਪਰਿਵਾਰ ਵਾਸਤੇ ਨਹੀਂ ਘਾਟਾ, ਇਹ ਸਗੋਂ ਜਿਹੜੇ ਭਾਰਤ ਦੇ ਵਿੱਚ ਵਸਣ ਵਾਲੇ ਲੋਕ ਨੇ ਜਾਂ ਜਿਹੜੇ ਦੇਸ਼ ਵਿਦੇਸ਼ ਵਿੱਚ ਵਸਣ ਵਾਲੇ ਲੋਕ ਨੇ ਤਾਂ ਉਹਨਾਂ ਵਾਸਤੇ ਵੀ ਇੱਕ ਬਹੁਤ ਵੱਡਾ ਘਾਟਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਬਤ ਹੋ ਸਕਦੀ ਹੈ। ਤਾਂ ਇਹ ਤੁਹਾਨੂੰ ਅਨਾਜ ਮੰਡੀ ਤੋਂ ਲੈ ਕੇ ਮਾਨਸਾ ਤੱਕ ਦੀਆਂ ਲੰਬੇ ਲੱਗੇ ਹੋਏ ਇਕੱਠ ਦੀਆਂ ਤਸਵੀਰਾਂ ਦਿਖਾ ਰਹੇ ਹਾਂ। ਤੁਸੀਂ ਇਸ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਲੋਕ ਹੱਥਾਂ ਦੇ ਵਿੱਚ ਬੈਨਰ ਫੜ ਕੇ ਸਿੱਧੂ ਮੂਸੇਵਾਲੇ ਦੀ ਤਸਵੀਰ ਲਗਾ ਕੇ, ਕੋਈ ਸਿੱਧੂ ਮੂਸੇਵਾਲੇ ਨੂੰ ਦੀਪ ਸਿੱਧੂ ਦੀ ਤਸਵੀਰ ਦੇ ਨਾਲ ਜੋੜ ਕੇ ਵੱਖ-ਵੱਖ ਤਰੀਕਿਆਂ ਦੇ ਨਾਲ ਜਿਹੜੇ ਉਹਨਾਂ ਨੂੰ ਚਾਹੁਣ ਵਾਲੇ ਲੋਕ ਨੇ ਉਹ ਸਰਕਾਰ ਦੇ ਪ੍ਰਤੀ ਜਿਹੜਾ ਰੋਸ ਦਾ ਪ੍ਰਗਟਾਵਾ ਕਰਦੇ ਨਜ਼ਰ ਆਉਂਦੇ ਨੇ। ਤਾਂ ਇਹ ਤੁਹਾਨੂੰ ਲਾਈਵ ਤਸਵੀਰਾਂ ਅਸੀਂ ਦਿਖਾਈਆਂ ਕਿ ਸਿੱਧੂ ਮੂਸੇਵਾਲੇ ਦੇ ਭੋਗ ਦੇ ਵਿੱਚ ਜਿਹੜੇ ਸ਼ਾਮਲ ਹੋਣ ਵਾਲੇ ਲੋਕ ਨੇ ਇਹ ਉਹਨਾਂ ਦੀ ਗਿਣਤੀ ਹੈ। ਧੰਨਵਾਦ।